नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। ਅੱਜ ਅਸੀਂ ਰੱਬੇ ਕਰੀਮ ਦੇ ਫਜ਼ਲੋ ਕਰਮ ਦੇ ਨਾਲ 27ਵੇਂ ਸਪਾਰੇ ਦਾ ਖੁਲਾਸਾ ਬਿਆਨ ਕਰਨ ਲੱਗੇ ਹਾਂ। ਇਸ ਸਪਾਰੇ ਦੇ 7 ਹਿੱਸੇ ਨੇ। ਪਹਿਲਾ ਹਿੱਸਾ ਸੂਰਾ ਜ਼ਾਰੀਆਤ ਦੀਆਂ ਆਖਰੀ 30 ਆਇਤ ਦੇ ਉੱਤੇ ਮੁਸ਼ਤਮਿਲ ਹੈ। ਸੂਰਾ ਅਜ਼-ਜ਼ਾਰੀਆਤ ਦੇ ਵਿੱਚ ਕਿਆਮਤ ਦਾ ਜ਼ਿਕਰ, ਮੁਤਕੀਨ ਦੀਆਂ ਸਿਫਾਤ ਬਿਆਨ ਕੀਤੀਆਂ ਗਈਆਂ ਨੇ, ਅੱਲਾਹ ਦੀ ਕੁਦਰਤ ਦੇ ਦਲਾਇਲ ਨੇ, ਹਜ਼ਰਤ ਇਬਰਾਹੀਮ अलैहिस्सलातो वस्सलाम ਦੇ ਮਹਿਮਾਨਾਂ ਦਾ ਜ਼ਿਕਰ ਹੈ, ਮਕਸਦ ਤਖਲੀਕ ਇਨਸਾਨੀਅਤ ਬਿਆਨ ਕੀਤਾ ਗਿਆ ਹੈ, ਕੌਮੇ ਲੂਤ ਦੀ ਲਵਾਤਤ ਦਾ ਸ਼ਿਕਾਰ, ਪੱਥਰਾਂ ਦੀ ਬਾਰਿਸ਼ ਦਾ ਅਜ਼ਾਬ। ਲਵਾਤਤ ਹਮ ਜਿਨਸ ਪ੍ਰਸਤੀ ਦਾ ਨਾਮ ਹੈ ਔਰ ਇਹਦੇ ਉੱਤੇ ਇਤਨਾ ਸ਼ਦੀਦ ਅਜ਼ਾਬ ਹੈ ਕਿ ਅੱਲਾਹ ਤਾਲਾ ਨੇ ਕੌਮੇ ਲੂਤ ਦੇ ਉੱਤੇ ਪੱਥਰਾਂ ਦੀ ਬਾਰਿਸ਼ ਕੀਤੀ ਔਰ ਹਰ ਪੱਥਰ ਦੇ ਉੱਤੇ ਉਸ ਬੰਦੇ ਦਾ ਨਾਮ ਤਹਿਰੀਰ ਸੀ ਜਿਹਨੇ ਉਹਦਾ ਸ਼ਿਕਾਰ ਹੋਣਾ ਸੀ। ਇਸ ਤਰ੍ਹਾਂ ਪੂਰੀ ਕੌਮ ਹਲਾਕ ਹੋ ਗਈ ਇਸ ਬਦਫੇਲੀ ਦੀ ਬਿਨਾ ਦੇ ਉੱਤੇ। ਅੱਜ ਮੁਸਲਮਾਨਾਂ ਨੂੰ ਵੀ ਇਸ ਗੱਲ ਦੇ ਉੱਤੇ ਸੋਚਣਾ ਚਾਹੀਦਾ ਕਿ ਇਸ ਬਦਫੇਲੀ ਦਾ ਸਾਡੇ ਮੁਸਲਮਾਨ ਬੱਚੇ ਵੀ ਸਾਡਾ ਮੁਆਸ਼ਰਾ ਵੀ ਸ਼ਿਕਾਰ ਹੋ ਰਿਹਾ ਹੈ ਅਤੇ ਅਸੀਂ ਇਸ ਤੋਂ ਬਚਣਾ ਹੈ ਕਿ ਅੱਲਾਹ ਦੇ ਅਜ਼ਾਬ ਦਾ ਸ਼ਿਕਾਰ ਨਾ ਹੋ ਜਾਈਏ। ਦੂਜੇ ਨੰਬਰ 'ਤੇ ਸੂਰਾ ਤੂਰ ਹੈ। ਇਹ ਮੱਕੀ ਸੂਰਾ ਵੇ। ਆਇਤ ਇਹਦੀਆਂ 49 ਨੇ, ਰਕੂ ਇਹਦੇ 2 ਨੇ, ਤਰਤੀਬ ਦੇ ਲਿਹਾਜ਼ ਨਾਲ 52 ਨੰਬਰ ਹੈ ਇਹਦਾ। ਸੂਰਾ ਤੂਰ ਦੇ ਵਿੱਚ ਕਿਆਮਤ ਦਾ ਜ਼ਿਕਰ ਹੈ, ਮੁਤਕੀਨ ਦਾ ਦਾਇਮੀ ਮਸਕਨ ਉਹਦਾ ਜ਼ਿਕਰ ਹੈ, ਮੁਹੰਮਦ ਸੱਲੱਲਾਹੁ अलैहि वसल्लम ਨੂੰ ਤਸੱਲੀ ਦਿੱਤੀ ਗਈ, ਮੁਸ਼ਰਿਕੀਨ ਦੇ ਬਾਤਲ ਖਿਆਲਾਤ ਦੀ ਤਰਦੀਦ ਕੀਤੀ ਗਈ। ਤੀਸਰੇ ਨੰਬਰ 'ਤੇ ਸੂਰਾ ਅਲ-ਨਜਮ ਹੈ। ਇਹ ਮੱਕੀ ਸੂਰਾ ਹੈ। ਇਹਦੀਆਂ 62 ਆਇਤ ਨੇ, 3 ਰਕੂ ਨੇ ਅਤੇ ਤਰਤੀਬ ਦੇ ਹਵਾਲੇ ਨਾਲ 53 ਨੰਬਰ ਹੈ। ਸੂਰਾ ਨਜਮ ਦੇ ਵਿੱਚ ਅੱਲਾਹ ਤਾਲਾ ਨੇ ਹਜ਼ੂਰ ਪਾਕ ਮੁਹੰਮਦ ਸੱਲੱਲਾਹੁ अलैहि वसल्लम ਦੀ ਸਦਾਕਤ ਨੂੰ ਬਿਆਨ ਕੀਤਾ ਹੈ, ਮਿਰਾਜ ਦਾ ਵਾਕਿਏ ਦਾ ਜ਼ਿਕਰ ਹੈ, ਮੁਸ਼ਰਿਕੀਨ ਦੀ ਮਜ਼ੰਮਤ ਕੀਤੀ ਗਈ ਹੈ, ਅਹਵਾਲੇ ਕਿਆਮਤ ਦਾ ਜ਼ਿਕਰ ਹੈ, ਅੱਲਾਹ ਦੀ ਵਹਦਾਨੀਅਤ ਦੇ ਦਲਾਇਲ ਨੇ। ਚੌਥੇ ਨੰਬਰ 'ਤੇ ਸੂਰਾ ਅਲ-ਕਮਰ ਮੱਕੀ ਸੂਰਾ ਹੈ। 55 ਇਹਦੀਆਂ ਆਇਤ ਨੇ, 3 ਇਹਦੇ ਰਕੂ ਨੇ, 55 ਇਹਦਾ ਤਰਤੀਬ ਦਾ ਨੰਬਰ ਹੈ। ਸੂਰਾ ਅਲ-ਕਮਰ ਦੇ ਵਿੱਚ ਅੱਲਾਹ ਤਾਲਾ ਨੇ ਨਬੂਵਤ ਔਰ ਰਿਸਾਲਤ ਦਾ ਜ਼ਿਕਰ ਫਰਮਾਇਆ ਹੈ ਅਤੇ ਬਾਅਦ ਮੌਤ ਦੇ ਜ਼ਿੰਦਾ ਹੋਣ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ ਹੈ। ਕੁਰਾਨ ਪਾਕ ਆਸਾਨ ਕਰ ਦਿੱਤਾ ਹੈ ਅੱਲਾਹ ਤਾਲਾ ਨੇ ਇਨਸਾਨਾਂ ਨੂੰ ਸਮਝਣ ਵਾਸਤੇ। ਅੱਲਾਹ ਤਾਲਾ ਨੇ ਇਹ ਬਿਆਨ ਕੀਤਾ ਹੈ ਕਿ ਕੁਰਾਨ ਪਾਕ ਨੂੰ ਮੁਸ਼ਕਿਲ ਕਹਿ ਕੇ ਇਹ ਜਿਹੜਾ ਨਾ ਇਨਸਾਨ ਜਿਹੜਾ ਬਚ ਨਹੀਂ ਸਕਦਾ ਇਹਦੇ 'ਤੇ ਅਮਲ ਕਰਨ ਤੋਂ, ਕਿਉਂਕਿ ਅੱਲਾਹ ਤਾਲਾ ਨੇ ਫਰਮਾ ਦਿੱਤਾ ਕਿ ਕੁਰਾਨ ਨੂੰ ਆਸਾਨ ਕਰ ਦਿੱਤਾ ਸਮਝਣ ਵਾਸਤੇ। ਅਤੇ ਅਕੀਦਾ ਤਕਦੀਰ ਦੇ ਉੱਤੇ ਅੱਲਾਹ ਤਾਲਾ ਨੇ ਇਹਦੇ 'ਤੇ ਬਿਆਨ ਕੀਤਾ ਹੈ। 5ਵੇਂ ਨੰਬਰ 'ਤੇ ਸੂਰਾ ਰਹਿਮਾਨ ਹੈ। ਇਹ ਮਦਨੀ ਸੂਰਾ ਹੈ। 78 ਇਹਦੀਆਂ ਆਇਤ ਨੇ, 3 ਇਹਦੇ ਰਕੂ ਨੇ, 55 ਨੰਬਰ ਇਹਦਾ ਤਰਤੀਬ ਦਾ ਹੈ। ਸੂਰਾ ਰਹਿਮਾਨ ਦੇ ਵਿੱਚ ਅੱਲਾਹ ਤਾਲਾ ਨੇ ਇਨਾਮਾਤ ਖੁਦਾਵੰਦੀ ਦਾ ਜ਼ਿਕਰ ਕੀਤਾ ਹੈ ਅਤੇ ਉਖਰਵੀ ਅਜ਼ਾਬ ਦਾ ਜ਼ਿਕਰ ਹੈ ਅਤੇ 3 ਦੇ ਨੰਬਰ ਦੇ ਉੱਤੇ ਇਤਰਾਜ਼ਾਤ ਦਾ ਜਵਾਬ ਦਿੱਤਾ ਹੈ ਅੱਲਾਹ ਤਾਲਾ ਨੇ। ਨੰਬਰ 6 ਸੂਰਾ ਅਲ-ਵਾਕਿਆ ਮੱਕੀ ਸੂਰਾ ਹੈ। 98 ਇਹਦੀਆਂ ਆਇਤ ਨੇ, 3 ਇਹਦੇ ਰਕੂ ਨੇ, 56 ਨੰਬਰ ਇਹਦਾ ਤਰਤੀਬ ਦਾ ਹੈ। ਸੂਰਾ ਵਾਕਿਆ ਦੇ ਵਿੱਚ 3 ਗਿਰੋਹਾਂ ਦਾ ਜ਼ਿਕਰ ਕੀਤਾ ਗਿਆ ਹੈ, ਕਮਾਲ ਕੁਦਰਤ ਦੇ ਉੱਤੇ ਦਲਾਇਲ ਨੇ ਅਤੇ ਅਜ਼ਮਤ ਕੁਰਾਨ ਦੇ ਉੱਤੇ ਅੱਲਾਹ ਤਾਲਾ ਨੇ ਤਫਸੀਲ ਨਾਲ ਬਿਆਨ ਕੀਤਾ ਹੈ। 7ਵੇਂ ਨੰਬਰ 'ਤੇ ਸੂਰਾ ਅਲ-ਹਦੀਦ ਮਦਨੀ ਸੂਰਾ ਹੈ। 29 ਇਹਦੀਆਂ ਆਇਤ ਨੇ,
4 ਇਹਦੇ ਰੁਕੂ ਨੇ, 57 ਨੰਬਰ ਇਹਦਾ ਤਰਤੀਬ ਦਾ ਹੈ। ਸੂਰਾ ਅਲ ਹਦੀਦ ਖਾਲਿਕ व ਮਾਲਿਕ ਦੇ ਹਕੀਕੀ ਸਿਰਫ ਅੱਲਾਹ ਹੋਣ ਦਾ ਅੱਲਾਹ ਤਾਲਾ ਨੇ ਇਹਦੀਆਂ ਦਲਾਇਲ ਬਿਆਨ ਕੀਤੇ ਨੇ। ਖਾਲਿਕ व ਮਾਲਿਕ ਹਕੀਕੀ ਸਿਰਫ ਅੱਲਾਹ ਹੈ। ਮਾਲ ਤੇ ਜਾਨ ਦੀ ਕੁਰਬਾਨੀ ਦਾ ਹੁਕਮ ਹੈ ਅੱਲਾਹ ਦੀ ਰਾਹ ਦੇ ਵਿੱਚ। ਦੁਨੀਆ ਦੀ ਜ਼ਿੰਦਗੀ ਦੀ ਹਕੀਕਤ ਅੱਲਾਹ ਤਾਲਾ ਨੇ ਇਹਦੇ ਵਿੱਚ ਬਿਆਨ ਫਰਮਾਈ ਹੈ। ਲੋਹੇ ਨੂੰ ਪੈਦਾ ਕਰਨ ਦਾ ਜ਼ਿਕਰ ਹੈ ਕਿ ਆਸਮਾਨਾਂ ਤੋਂ ਅੱਲਾਹ ਤਾਲਾ ਨੇ ਲੋਹੇ ਨੂੰ ਨਾਜ਼ਿਲ ਕੀਤਾ ਹੈ। ਅਤੇ ਅੱਜ ਦੇ ਦੌਰ ਦੇ ਵਿੱਚ ਅਸੀਂ ਇਹਦੀ ਅਹਿਮੀਅਤ ਤੋਂ ਕਿਸੇ ਤਰ੍ਹਾਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਲੋਹਾ ਸਾਡੀ ਜ਼ਿੰਦਗੀ ਦੇ ਵਿੱਚ ਕਿਤਨੀ ਅਹਿਮੀਅਤ ਰੱਖਦਾ ਹੈ। ਸਾਡੀਆਂ ਗੱਡੀਆਂ, ਸਾਡੀ ਜ਼ਿੰਦਗੀ ਦੇ ਰੋਜ਼ਮर्रा ਦੇ ਮਾਮੂਲਾਤ ਸਭ ਇਹਦੇ 'ਤੇ ਇਨਹਿਸਾਰ ਕਰਦੇ ਨੇ। ਅੱਜ ਲੋਹੇ ਨੂੰ ਅਸੀਂ ਆਪਣੀ ਜ਼ਿੰਦਗੀ 'ਚੋਂ ਕੱਢ ਨਹੀਂ ਸਕਦੇ। ਪੁਰਾਣੇ ਦੌਰ ਦੇ ਵਿੱਚ ਜੰਗੀ ਆਲਾਤ ਇਹਦੇ ਨਾਲ ਤਿਆਰ ਕੀਤੇ ਜਾਂਦੇ ਸਨ। ਅੱਲਾਹ ਤਾਲਾ ਨੇ ਅੱਜ ਤੋਂ 1500 ਸਾਲ ਪਹਿਲੇ ਇਹਦੇ ਨਾਜ਼ਿਲ ਕਰਨ ਦਾ ਹੁਕਮ ਬਿਆਨ ਕੀਤਾ ਹੈ ਕਿ ਆਸਮਾਨਾਂ ਤੋਂ ਇਹਨੂੰ ਅੱਲਾਹ ਤਾਲਾ ਨੇ ਨਾਜ਼ਿਲ ਕੀਤਾ। ਅਲ ਹਦੀਦ ਕਿਉਂਕਿ ਲੋਹੇ ਨੂੰ ਕਿਹਾ ਜਾਂਦਾ, ਇਸ ਵਾਸਤੇ ਸੂਰਤ ਦਾ ਨਾਮ ਅੱਲਾਹ ਤਾਲਾ ਨੇ ਅਲ ਹਦੀਦ ਇਹਦਾ ਸੂਰਤ ਦਾ ਨਾਮ ਰੱਖਿਆ ਗਿਆ। ਅੱਲਾਹ ਤਬਾਰਕ व ਤਾਲਾ ਸਾਨੂੰ ਆਪਣੇ ਪਾਕ ਕਲਾਮ ਦੇ ਉੱਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। ਸਦਕੱਲਾਹੁਲ ਅਜ਼ੀਮ। ਜੋ ਫਰਮਾਇਆ ਮੇਰੇ ਰੱਬ ਨੇ ਸੱਚ ਹੈ ਅਤੇ ਮੈਂ ਉਹਦੇ 'ਤੇ ਈਮਾਨ ਲਿਆਂਦਾ।